बिस्मिल्लाहिर्रहमानिर्रहीम अस्सलाम वालेकुम नाज़रीन तुसी वेख रहे हो शहीन ऑफिशिया ते मैं तुहाडा मेज़बान शहबाज शहीन। इस वेले जी असी पंजाब पाकिस्तान ज़िला टोबा टेक सिंह दा पिंड है जी 257 गाहबे। इत्थे ये जी सुंदर ग्रुप 257 गाहबे उन्हों का डेरा जी। इत्थे मेरे नाल मौजूद ने जी जनाब चौधरी अरशद साहब जो कि यूनाइटेड स्टेट ऑफ अमेरिका कैलिफोर्निया तो तशरीफ़ लैके आए ने, और इधरले पासे मेरे नाल ने जी चौधरी तारक साहब जी जो कि इन्हां दे बरखुरदार ने, इन्हां दे अजीज़ ने। तो इन्हां ने बाहर रह के भी, मुल्कों बाहर रह के भी अपनी सकाफत नाल जुड़े रहे आ। जो इत्थे आए उदों भी शौक करते रहे और उत्थों बह के भी स्पॉन्सरशिप ते इत्थे इन्हां दे दोस्त इन्हां दे शौक नूं कंटिन्यू रखिया। सो उत्थे जाके भी ये अपना जिहड़ा साडा पंजाबियां दा जिहड़ा साडा जरिया माश आ, सब तो पहला काश्तकारी ते ये काश्तकारी दे नाल मवेशी पालना, ये दो जरिए माश आ जी किसान भरावां दे। ते ये उत्थे अपना कामकार करन दे नाल नाल बाहर अमेरिका दे विच ये भी काम नाल करदे ने। सो असीं इन्हां नाल गलबात करदे इन्हां दे शौक दे मुतलका कि इन्हां दे ओवरसीज़ हो के समुद्रों पार बह के पाकिस्तान दे बारे की जज्बात ने, उत्थे रह के की महसूस करदे ने। जी अस्सलाम वालेकुम जी। वालेकुम सलाम जी। चौधरी साहब की हाल है जी? ठीक ठाक जी, तुसीं सुनाओ? जी अल्लाह दा शुक्र है जी। होर सब खैरियत है जी? सब ठीक ठाक फर्स्ट क्लास। चौधरी अरशद साहब थोड़े बजुर्गों का की नाम जी वडेरियां दा जी? जान मोहम्मद। अच्छा, थोड़ी फैमिली जी पहले दी इधर 12 बाद हुई ਜਾਂ ਮਾਈਗ੍ਰੇਟ ਕਰਕੇ ਆਏ ਜੀ? ਪਹਿਲੇ ਤੋਂ ਹੀ ਇੱਧਰ। ਅੱਛਾ ਜੀ। ਤੇ ਤੁਸੀਂ ਅਮਰੀਕਾ ਕਦੋਂ ਕਿਤੇ ਗਏ ਜੀ? 12 ਸਾਲ ਹੋ ਗਏ। ਅੱਛਾ ਜੀ, 12-13 ਸਾਲ। ਤੇ ਇੱਥੇ ਜੀ ਤੁਹਾਡੀ ਫੈਮਿਲੀ ਦੇ ਵਿੱਚ ਵਾਈ ਬੀਜੀ ਦੇ ਨਾਲ ਨਾਲ ਜੀ ਇਹ ਕਿਸਾਨਾਂ ਦਾ ਸ਼ੌਕ ਹੈ ਜਿਹੜਾ ਬੈਲ ਦੌੜ ਦਾ, ਬੈਲ ਰੇਸ ਦਾ, ਇਹ ਕਿੰਨੇ ਸ਼ੁਰੂ ਕੀਤਾ ਤੁਹਾਡੀ ਫੈਮਿਲੀ 'ਚ ਜੀ? ਸਾਡੇ ਬਾਪ ਦਾਦਾ ਸਾਰੇ ਢੱਗਿਆਂ ਦੇ ਸ਼ੌਕੀਨ ਸੀਗੇ ਤੇ ਅਸੀਂ ਫਿਰ ਬਲਦ ਭਜਾਉਣ ਲੱਗ ਪਏ ਬਾਬਾ ਚਿਰ ਦੇ। ਅੱਛਾ ਜੀ। ਸਨ ਤਕਰੀਬਨ 70 ਤੋਂ 72 ਤੋਂ ਸ਼ੁਰੂ ਹਾਂ। ਠੀਕ ਜੀ। ਹਾਂਜੀ। ਤੇ ਤੁਹਾਡੇ ਜਦੋਂ ਬਜ਼ੁਰਗ ਭਜਾਉਂਦੇ ਸੀ ਤੁਸੀਂ ਉਦੋਂ ਛੋਟੇ ਸੀਗੇ, ਤੁਹਾਡੇ ਬਚਪਨ ਦੇ ਵਿੱਚ ਉਹਨਾਂ ਦੇ ਕੋਲ ਕਿਹੜੇ ਕਿਹੜੇ ਨਾਮਵਰ ਬੈਲ ਰਹੇ ਜੀ? ਨਾਮਵਰ ਤਾਂ ਫਿਰ ਨਾਂ ਨਹੀਂ ਨਾ ਰੱਖਦੇ ਸੀ ਉਦੋਂ, ਬਲਦ ਬਹੁਤ ਚੰਗੇ ਹੁੰਦੇ ਸੀ। ਅੱਛਾ ਜੀ। ਹਾਂਜੀ, ਉਦੋਂ ਵਿਆਹ ਸ਼ਾਦੀਆਂ ਦੀਆਂ ਦੌੜਾਂ ਹੁੰਦੀਆਂ ਸੀ, ਵਿਆਹ ਤੇ ਜਾਣਾ ਜਨੇਤ ਲੈ ਕੇ, ਤੇ ਫਿਰ ਉਹ ਜਿਹੜਾ ਪਹਿਲੋਂ ਆ ਜਾਣਾ ਘਰ ਉਹ ਜਿੱਤ ਗਿਆ, ਇਦਾਂ ਕਹਿੰਦੇ ਹੁੰਦੇ ਸੀ। ਅੱਛਾ ਜੀ। ਹਾਂਜੀ। ਤੇ ਉਦੋਂ ਸਵਾਰੀ ਕੌਣ ਕਰਦੇ ਸੀਗੇ ਜੀ? ਸਵਾਰੀ ਸਾਡਾ ਮੇਰਾ ਬਾਪ ਕਰਦਾ ਰਿਹਾ। ਅੱਛਾ ਮੇਰੇ ਚਾਚੂ ਕਰਦਾ ਰਿਹਾ। ਸਹੀ ਜੀ। ਹਾਂਜੀ। ਤੇ ਇਹ ਤਾਂ ਜੀ ਜੋ ਲਾਗੇ ਦੇ ਪਿੰਡਾਂ 'ਚ ਤੇ ਚੱਲ ਜਾਂਦੇ ਸੀ ਨਾ ਜੀ, ਆਪਣਾ ਬੈਲ ਦੇ ਉੱਤੇ ਬਰਾਤ ਨਾਲ ਚਲੇ ਗਏ, ਜਦੋਂ ਤੋਂ ਬਰਾਤ ਤੋਂ ਵਿਹਲੇ ਹੋਏ ਘਰ ਆ ਜਾਣਾ, ਜਿਹਨੇ ਪਹਿਲਾਂ ਆਉਣਾ ਮੁਬਾਰਕੀ ਦੇਣੀ, ਇਸ ਤਰ੍ਹਾਂ ਦਾ ਸਿਲਸਿਲਾ ਹੁੰਦਾ ਸੀ ਨਾ ਜੀ? ਜੀ ਉਹ ਜੇ ਲੰਬੀ ਬਾਟ ਵੀ ਸੀ ਨਾ, ਰਾਤ ਉੱਥੇ ਰਹਿੰਦੇ ਸੀਗੇ। ਅੱਛਾ ਜੀ। ਜਾਂਦੇ ਫਿਰ ਵੀ ਬੈਲਾਂ ਤੇ ਹੀ ਸੀ ਉਦੋਂ। ਫਿਰ ਉੱਥੋਂ ਸਾਹ ਸੂ ਲੈ ਕੇ ਉਹਨਾਂ ਨੂੰ ਖੜਾ ਪੜਾ ਕੇ ਬਲਦਾਂ ਨੂੰ ਫਿਰ ਦੂਏ ਦਿਨ ਤੀਏ ਦਿਨ ਵੀ ਮੁੜਦੇ ਰਹੇ, ਇਦਾਂ ਕਰਦੇ ਸੀ। ਅੱਛਾ ਜੀ। ਸ਼ੌਕ ਤੋਂ ਹਟ ਕੇ ਚਲੋ ਆਪਾਂ ਕਲਚਰ ਦੀ ਗੱਲ ਕਰਦੇ ਹਾਂ ਕਿ ਸ਼ਾਦੀ ਵਿਆਹ ਦਾ ਉਦੋਂ ਇਹ ਤਰੀਕਾ ਹੁੰਦਾ ਸੀ, ਇਹ ਆਪਣਾ ਬੈਲਾਂ ਤੇ ਆਪਣੇ ਤੇ ਜਾਂਦੇ ਸੀਗੇ। ਤੇ ਇਹ ਕਿੰਨਾ ਕੁ ਚਿਰ ਸਿਲਸਿਲਾ ਰਿਹਾ ਜੀ? ਕਦੋਂ ਚੇਂਜ ਹੋਇਆ? ਹੁਣ ਗੱਡੀਆਂ ਤੇ ਹੁਣ ਕਨਵਰਟ ਹੋ ਗਿਆ ਨਾ ਜੀ? ਅਸੀਂ ਜਦੋਂ ਸੰਭਾਲੀ ਆ ਸਨ 60-65 ਤੋਂ 62 ਤੋਂ, ਉਦੋਂ ਫਿਰ ਗੱਡੀਆਂ ਦਾ ਖਤਮ ਹੋਇਆ ਸੀ, ਉਦੋਂ ਵਿਆਹ ਸ਼ਾਦੀਆਂ ਵਾਲਾ। ਫਿਰ ਅਸੀਂ ਆਹ ਦੂਸਰੇ ਭਜਾਉਂਦੇ ਰਹੇ ਗੱਡੀਆਂ। ਅੱਛਾ ਜੀ। ਹਾਂਜੀ। ਜਾਨੀ 60-65 ਦੇ ਵਿੱਚ ਜਾ ਕੇ ਫਿਰ ਆ ਜਿਹੜਾ ਬੈਲ ਲੈ ਕੇ ਜਾਂਦੇ ਸੀ ਜਿਹੜਾ ਬਰਾਤ ਨੂੰ, ਉਹ ਫਿਰ ਘਟ ਗਿਆ, ਖਤਮ ਹੋ ਗਿਆ। ਬੱਸਾਂ ਲਾਰੀਆਂ ਚੱਲ ਗਈਆਂ। ਹਾਂਜੀ, ਫਿਰ ਤਾਂ ਤਰੱਕੀ ਕਰਨ ਲੱਗ ਪਿਆ। ਅੱਛਾ ਜੀ। ਤੇ ਇਸ ਤੋਂ ਹਟ ਕੇ ਉਦੋਂ ਦੌੜ ਸਿਰਫ ਇਹ ਵਿਆਹ ਸ਼ਾਦੀ ਦੀ ਹੀ ਭਜਦੇ ਸੀਗੇ ਜੀ? ਨਹੀਂ ਸੀ। ਹਾਂ। ਅੱਛਾ ਜੀ। ਮੇਲਿਆਂ ਦੀ ਹੁੰਦੀ ਸੀ, ਮੇਲਿਆਂ ਦੀ। ਸਾਡੇ ਕੋਲ ਖੋਥੜਾਂ ਵਾਲਾ ਮੇਲਾ ਹੁੰਦਾ ਸੀ, ਇੱਥੇ ਕਦੀ ਕਦੀ ਬਲਦ ਭਜਾਉਂਦੇ ਸੀ ਸਾਰੇ ਪਿੰਡਾਂ ਵਾਲੇ। ਅੱਛਾ ਜੀ। ਉੱਥੋਂ ਵੀ ਜਿਹੜਾ ਜਿੱਤ ਜਾਵੇ ਤੇ ਉਹਦੇ ਨਾਂ ਦਾ ਪਿਓ ਐਵੇਂ ਉਹਨਾਂ ਨੇ ਜਿੱਦਾਂ ਕਹਿੰਦੇ ਪੱਗ ਪੁੱਗ ਦੇ ਦੇਣੀ ਕਿ 2000 ਰੁਪਈਆ, 1000 ਉਦੋਂ ਥੋੜਾ ਹੀ ਹੁੰਦਾ ਸੀ ਉਦੋਂ ਤਾਂ। ਅੱਛਾ, ਜਿਹੜੀ ਖੋਤਰਾਂ ਦੀ ਦੌੜ ਹੁੰਦੀ ਸੀ ਜੀ, ਇਹ ਕਿੰਨੇ ਏਰੀਏ ਦੀ ਹੁੰਦੀ ਸੀ ਜੀ? ਕਿੰਨਾ ਸਫ਼ਰ ਤੈਅ ਕਰਦੇ ਸੀ? 2 ਮੁਰੱਬੇ 2.5 ਮੁਰੱਬੇ ਦੀ ਭਜਾਉਂਦੇ ਸੀ, ਦੋ ਗੱਡੀਆਂ। ਅੱਛਾ ਜੀ। ਹਾਂਜੀ। ਬਹੁਤਾ ਥਾਂ ਹੀ ਨਹੀਂ ਸੀ ਹੁੰਦਾ, ਨਾ ਗਰਾਊਂਡ ਸੀਗੇ। ਠੀਕ ਹੈ ਜੀ। ਸੜਕ ਤੇ ਬਣਾ ਲੈਣੀਆਂ, ਉੱਥੇ ਬਰਾਬਰ ਲਾ ਕੇ ਭਜਾ ਲੈਣੇ। ਸਾਡਾ ਪਿੰਡ ਸੀ ਜ਼ਿਆਦਾ ਸ਼ੌਕੀਨ, ਜਾਂ 250 ਸੀ ਰਾਮੀਆਂ ਦੇ ਉੱਤੇ ਘਰ ਸੀਗੇ। ਮੇਰੇ ਅੱਬੇ ਹੋਣੀ ਸੀਗੇ, ਇੱਧਰ ਜਾਨ ਮੁਹੰਮਦ ਦਾ ਨਾਂ ਸੀ, ਉਹਦਾ ਨਾਂ ਗੁਲਾਮ ਮੁਹੰਮਦ ਨਾਂ ਸੀ, ਗਮ ਰਾਮੀਆਂ ਕਹਿੰਦੇ ਸੀ। ਠੀਕ ਹੈ ਜੀ। ਹਾਂਜੀ। ਤੇ ਉਹ ਜੀ ਆਪਣਾ ਜਦੋਂ ਭਜਾਉਂਦੇ ਸੀਗੇ ਖੋਤਣਾ ਵਾਲੇ ਮੇਲੇ ਦੇ ਉੱਤੇ ਤੁਸੀਂ ਦੱਸਿਆ, ਤੇ ਉਦੋਂ ਗੱਡੀ ਦੇ ਉੱਤੇ ਸਵਾਰ ਕਿੰਨੇ ਪੈਂਦੇ ਸੀਗੇ ਜੀ? ਦੋ ਪੈਂਦੇ ਸੀਗੇ ਜੀ? ਜੀ ਹਾਂ। ਅੱਛਾ ਜੀ। ਇਹ ਹੀ 3-4 ਗੱਡੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ? ਬਸ ਐਵੇਂ 2-3 ਪਿੰਡ ਸੀਗੇ ਸ਼ੌਕੀਨ ਬਸ। ਅੱਛਾ। ਇਹਨਾਂ ਦੀ ਆਪਸ ਵਿੱਚ ਲੱਗਦੀ ਹੁੰਦੀ ਸੀ, ਜਿਹੜਾ ਜਿੱਤ ਗਿਆ ਉਹਦੀ ਖੁਸ਼ੀ ਹੋ ਜਾਣੀ। ਤੇ ਫਿਰ ਇਸ ਸ਼ੌਕ ਦੇ ਵਿੱਚ ਜਿੱਤ ਕਦੋਂ ਆਈ ਜੀ? ਕਿੱਦਾਂ ਆਈ ਜੀ? ਫਿਰ ਹਟ ਗਿਆ, ਹੌਲੀ ਹੌਲੀ ਖਤਮ ਹੋ ਗਈ ਉਧਰ ਗੱਲ ਹੀ। ਢੱਗਿਆਂ ਵਾਲੇ ਫਿਰ ਇੱਧਰ ਦੌੜਾਂ ਛੋਟੀਆਂ ਸ਼ੁਰੂ ਹੋ ਗਈਆਂ, ਇਹਨਾਂ 'ਚ ਫਿਰ ਬਹੁਤਾ ਸ਼ੌਕ ਚੱਲ ਪਿਆ ਸਾਰਿਆਂ ਦਾ। ਹਾਂਜੀ। ਪੁਰਾਣੇ ਬੰਦੇ ਵੀ ਖਤਮ ਹੋ ਗਏ। ਹਾਂਜੀ ਹਾਂਜੀ। ਤੇ ਫਿਰ ਲੰਮੀ ਦੌੜ ਵੀ ਇੱਦਾਂ ਜੇ ਰਾਣੇ ਨਾਲ ਬਣੀ ਸੀਗੀ, ਉਦੋਂ ਵੀ ਬਹੁਤ ਹਿੱਸਾ ਲਿਆ ਅਸੀਂ ਸਾਰਿਆਂ ਨੇ ਰਲ ਕੇ। ਇੱਦਾਂ ਨਹੀਂ ਸੀ ਵੀ ਕਿਸੇ ਦਾ ਇਕੱਲਾ ਹੀ ਆ ਘਰ,
ਮਤਲਬ ਸਾਰੇ ਪਿੰਡ ਅਸੀਂ ਰਲ ਗਏ, ਇੱਕ ਪਾਰਟੀ ਸੀਗੀ। ਹਾਂਜੀ ਪਾਰਟੀ ਦੇ ਵਿੱਚ ਰਾਣਾ ਸ਼ਰੀਫ ਇੱਕ ਪਾਸੇ ਸੀਗਾ ਸੇਠ ਵਾਲੇ ਦਾ, ਉਹਦੇ ਨਾਲ ਬਹੁਤ ਬੰਦੇ ਸੀਗੇ। ਠੀਕ ਜੀ। ਤੇ ਸਾਡੇ ਨਾਲ ਵੀ ਗਾਮੇ ਰਾਮੀਆਂ ਦੇ ਹਾਜੀ ਬਰਕਤ ਸੀ, ਮੇਰਾ ਚਾਚਾ ਇੱਥੇ ਇਸ ਪਿੰਡ ਦਾ ਹੀ, ਅਸੀਂ ਸਾਰੇ ਇਹਨਾਂ ਨਾਲ ਸੀਗੇ ਮੋਹਰੀ ਕਰਕੇ। ਹਾਂਜੀ 4 ਮੀਲ ਦੀ ਦੌੜ ਜਦੋਂ ਭਜਾਈ ਆ। ਇਹ ਕਿਹੜੀ ਜਗ੍ਹਾ ਭਜਾਈ ਸੀ ਜੀ? ਇਹ ਖੀਖੇ ਬੰਗਲੇ ਵਾਲੀ ਜਿਹੜੀ ਸੜਕ ਆ ਨਾ, ਹਾਂਜੀ ਉੱਥੋਂ ਭੱਜੇ ਆ ਤੇ ਪੀਰ ਮਹਲਤੀ ਆਏ ਸੀ। ਅੱਛਾ ਜੀ। ਹਾਂਜੀ ਤੇ ਜਿੱਥੇ ਹੁਣ ਇੰਟਰਚੇਂਜ ਆ ਮੋਟਰਵੇ ਦੀ, ਇੱਧਰ ਦੀ ਆਏ ਸੀਗੇ? ਹਾਂ ਮੈਨੂੰ ਹੁਣ ਨਹੀਂ ਪਤਾ ਕਿੱਦਾਂ, ਪਰ ਉਧਰੋਂ ਛੱਡੇ ਰਜਵਾਲ ਵਾਲੀ ਸੜਕ ਹੀ ਹੈ ਨਾ ਜੀ ਇਹ। ਖੀਖਾ ਬੰਗਲਾ ਹੀ ਸੀ ਨਾ ਜਿੱਥੋਂ ਭੱਜੇ ਸੀ। ਅੱਛਾ ਜੀ। ਉਦੋਂ ਫਿਰ ਤੁਹਾਨੂੰ ਕੋਈ ਯਾਦ ਹੈ ਜੀ ਜਿੱਤੇ ਕੌਣ ਸੀਗੇ ਜੀ? ਜਿੱਥੇ ਸਾਡੇ ਸੀ ਬਹੁਤ ਜਿੱਤੇ ਸੀ। ਅੱਛਾ ਜੀ। ਹਾਂਜੀ। ਗੱਡੀਆਂ 2 ਹੀ ਸੀਗੀਆਂ ਜੀ? 2 ਹੀ ਗੱਡੀਆਂ ਸੀ, ਇੱਕ ਉਹਨਾਂ ਦੀ ਇੱਕ ਤੁਹਾਡੀ ਜੀ, ਬਾਕੀ ਸਪੋਰਟਰ ਆਣ ਦੋਨਾਂ ਪਾਸੇ ਜੀ। ਇੱਧਰ ਬੈਠਾ ਸੀ ਬਾਬਾ ਸ਼ਫੀ। ਅੱਛਾ ਜੀ। ਅਨਵਰ 50 ਦਾ ਸੀ, ਇਹ 257 ਦਾ ਸੀ। ਅੱਛਾ ਜੀ। ਉਧਰ ਬੈਠਾ ਰਾਣਾ ਸ਼ਰੀਫ, ਸਾਦਕ 24 ਵਾਲਾ ਬਾਈ ਬੈਠਾ ਸੀ ਨਾਲ ਉਹਦੇ, ਤੇ 2 ਬੰਦੇ ਸੀਗੇ। ਤੋੜ ਤੋਂ ਹੀ ਭੱਜਦੇ ਆਏ, ਬਹੁਤ ਚੰਗੇ। ਸਾਡੇ ਬਾਅਦ ਛੁੱਟਣ ਲੱਗੇ, ਪਹਿਲੋਂ ਸਾਡਾ ਬੋਲਦ ਪੌੜ ਗਿਆ ਸੀਗਾ, ਫਿਰ ਉਹ 2 ਖੇਤਾਂ ਦੇ ਵਿੱਚ ਹੀ ਉਹ ਬੋਲਦ ਉਹਨੂੰ ਪਾਸ ਕਰ ਗਿਆ ਦੂਜੇ ਨੂੰ। ਹਾਂਜੀ। ਇਹ ਜਦੋਂ 4 ਮੀਲ ਦੀ ਦੌੜ ਹੋਈ ਜੀ, ਤੇ ਬੈਲ ਜਦੋਂ ਭੱਜੇ 4 ਮੀਲ ਤੱਕ ਜੀ, ਕੋਈ ਤੁਹਾਡੇ ਆਈਡੀਆ ਹੈ ਕਿ ਕਿੰਨੇ ਟਾਈਮ ਦੇ ਵਿੱਚ ਸਫ਼ਰ ਤੈਅ ਕੀਤਾ ਜੀ ਉਹਨਾਂ ਨੇ? ਅੰਦਾਜ਼ਾ ਹੈਗਾ ਵੀ 11.5 ਮਿੰਟ ਸੀਗੇ ਜਾਂ 12 ਹੋਣਗੇ, ਬਹੁਤ ਇੱਥੇ ਸੀਗੇ। ਇੰਨਾ ਹੀ ਟਾਈਮ ਸਾਡਾ ਤਕਰੀਬਨ ਫਿਕਸ ਸੀਗਾ। ਤੇ ਸਟਾਰਟ ਤੋਂ ਐਂਡ ਤੱਕ ਜੀ ਕੋਈ ਸਲੋ ਜਾਂ ਤੇਜ਼ ਹੁੰਦੇ ਰਹੇ ਜੀ? ਹਾਂ, ਇਹ ਤਾਂ ਉਹਨੂੰ ਕੋਸ਼ਿਸ਼ ਕਰਨੀ ਸੀ, ਜਿਹੜਾ ਮੋਹਰੇ ਹੋਵੇ ਉਹਨੂੰ ਤਾਂ ਲੋੜ ਨਹੀਂ ਹੁੰਦੀ। ਹਾਂਜੀ। ਉਹ ਤਾਂ ਫਿਰ ਬੇਫਿਕਰ ਹੁੰਦਾ। ਜਿਹੜੇ ਪਿੱਛੋਂ ਜਿਸ ਬੰਦੇ ਨੇ ਕੱਢਣਾ ਵਾ ਉਹਨੂੰ ਜ਼ੋਰ ਲਾ ਕੇ ਕੱਢਣਾ ਪੈਂਦਾ ਦੁੱਗਣਾ। ਸਹੀ ਜੀ। ਫਿਰ ਉਹ ਨਹੀਂ ਨਿਕਲ ਸਕਿਆ, ਰਾਣਾ ਪਿੱਛੇ ਉਹ ਰਹਿ ਗਿਆ। ਫਿਰ ਅਖੀਰੋਂ ਛਾਲ ਮਾਰ ਕੇ ਬਰਾਬਰ ਦੀ ਵੀ ਭੱਜਾ ਆਪਣੇ ਦੇ ਬਲਦਾਂ ਦੇ। ਹਾਂਜੀ। ਫਿਰ ਵੀ ਉਹ ਕੁਦਰਤੀ ਬਸ ਉਹਨਾਂ ਨੂੰ ਹਾਰ ਸੀਗੀ, ਇੱਧਰ ਜੇ ਸੀ ਅੱਲਾਹ ਪਾਕ ਦੀ ਤਰਫੋਂ। ਤੇ ਕਿੰਨੇ ਕੁ ਫਰਕ ਤੇ ਜਿੱਤ ਹਾਰ ਹੋਈ ਸੀ ਜੀ? ਕਾਫੀ ਫਰਕ ਪੈ ਗਿਆ ਸੀ ਫਿਰ। ਅੱਛਾ ਜੀ। ਹਾਂਜੀ, ਕਾਫੀ ਫਰਕ ਸੀਗਾ। ਤੇ ਇਸ ਤੋਂ ਬਾਅਦ ਵੀ ਕੋਈ ਇਦਾਂ ਦੀ ਦੌੜ ਹੋਈ ਜੀ, ਚੈਲੰਜ ਜੀ? ਫਿਰ 2-3 ਦੌੜਾਂ ਫਿਰ ਉਹਨੇ ਚੈਲੰਜ ਕੀਤਾ ਸੀ ਰਾਣਾ ਸਾਹਿਬ ਨੇ ਜੀ। ਰਾਣਾ ਸਾਹਿਬ ਨੇ ਹਿੰਦੁਸਤਾਨ ਪਾਕਿਸਤਾਨ ਦਾ। ਅੱਛਾ। ਅਸੀਂ 57 ਵਾਲੇ ਫੜਦੇ ਰਹੇ ਹਾਂ। ਠੀਕ ਜੀ। ਇਹ ਚੈਲੰਜ ਫਿਰ ਸਾਰਾ ਇਕੱਠੇ ਹੀ ਸੀ। ਅੱਧੇ ਕੇ ਉੱਧਰ ਹੁੰਦੇ ਸੀ, ਅੱਧੇ ਉੱਧਰ, ਪਾਰਟੀਆਂ 2 ਹੀ ਸੀਗੀਆਂ। ਅੱਛਾ ਜੀ। ਤੇ ਕੋਸ਼ਿਸ਼ ਕਰਦੇ ਸੀ ਵੀ ਢੱਗੇ ਚੰਗੇ ਤੋਂ ਚੰਗਾ ਰਲਾ ਕੇ ਭਜਾਈਏ। ਉਧਰਲਿਆਂ ਨੇ ਇੱਧਰਲਿਆਂ ਕੋ ਨਹੀਂ ਮੰਗਣਾ, ਇੱਧਰਲਿਆਂ ਨੇ ਉਧਰਲਿਆਂ ਕੋ ਨਹੀਂ ਮੰਗਣਾ। ਸਹੀ ਜੀ। ਐਦਾਂ ਕਰਦੇ ਸੀ। ਚੰਗੇ ਬੋਲ ਲੈ ਕੇ ਬੋਲ ਭੱਜਣਾ, ਚੰਗੇ ਲੈ ਕੇ ਤਕੜੇ ਆਪਣੀ ਪਾਰਟੀ ਚੋਂ ਹੀ ਬੋਲ ਲੈ ਕੇ ਭੱਜਦੇ ਸੀਗੇ। ਮੁਖਾਲੋ ਪਾਰਟੀ ਕੋ ਬੋਲ ਨਹੀਂ ਸੀ ਲੈਂਦੇ। ਸਹੀ ਜੀ। ਤੇ ਬੋਲ ਤਾਂ ਬਹੁਤ ਤਕੜੇ ਬਣਾਉਂਦੇ ਸੀਗੇ। ਫਿਰ ਚੈਲੰਜ ਕੁਦਰਤੀ ਅੱਲਾ ਜਾਣੇ ਰਾਣਾ ਸਾਹਿਬ ਦੇ ਮੂੰਹ ਚੋਂ ਕੋਈ ਹਕਾਰ ਦਾ ਬੋਲ ਨਿਕਲ ਗਿਆ ਸੀ। ਬੋਲ ਤਾਂ ਉਹਦੇ ਜ਼ਿਆਦਾ ਚੰਗੇ ਸੀ, ਉਹ ਫਿਰ ਕੋਈ ਚੈਲੰਜ ਜਿੱਤ ਨਹੀਂ ਸਕਿਆ। ਅੱਛਾ, ਜਿੰਨੇ ਵੀ ਚੈਲੰਜ ਹੋਏ ਰਾਣਾ ਸਾਹਿਬ ਲੂਜ਼ ਹੀ ਹੋਏ ਜੀ? 2 ਮੁਰੱਬੇ ਦਾ ਵੀ ਨਹੀਂ ਜਿੱਤਿਆ। ਅੱਛਾ ਜੀ। 2.5 ਮੁਰੱਬੇ ਦਾ ਵੀ ਨਹੀਂ ਜਿੱਤਿਆ। 2 ਮੁਰੱਬੇ ਦਾ ਕਿੱਥੇ ਹੋਇਆ ਸੀ ਜੀ? ਪੀਰ ਮਾਲੋ। ਅੱਛਾ, ਉਹ ਕਿੰਨੀਆਂ ਗੱਡੀਆਂ ਨੇ ਹਿੱਸਾ ਲਿਆ ਸੀ ਉੱਚ ਜੀ? ਉੱਥੇ ਗੱਡੀਆਂ ਅਸਲ ਤਾਂ 2 ਹੀ ਹੁੰਦੀਆਂ ਵਾ, ਪਰ ਉੱਦਾਂ ਫਿਰ ਪਾਰਟੀਬਾਜ਼ੀ ਨਾਲ ਫਿਰ ਇੱਕ ਗੱਡੀ ਨਾਲ ਇੱਕ ਭਜਾਈ ਸੀ। ਇੱਕ ਵਾਰੀ 2 ਹੀ ਗੱਡੀਆਂ ਭੱਜੀਆਂ ਸੀ, 3 ਉਹਨਾਂ 'ਚੋਂ ਫਿਰ ਇਹ ਰਾਣਾ ਸਾਹਿਬ ਹਾਰ ਗਿਆ ਸੀ। ਅੱਛਾ, ਤੁਹਾਡੇ ਚੋਂ ਤੁਸੀਂ ਜਿੱਤੇ ਸੀਗੇ ਮਾਸਟਰ ਜਵੇਦ ਦਾ ਇੱਕ ਬੌਲ ਸੀਗਾ। ਅੱਛਾ ਜੀ। ਇੱਕ ਉੱਥੇ ਦਾ ਹੀ ਹੋਰ ਸੀ 33 ਦਾ। ਤੇ ਉਦੋਂ ਵੀ ਸਵਾਰੀ ਬਾਬਾ ਸ਼ਫੀ ਨੇ ਕੀਤੀ ਸੀ ਜੀ? ਨਹੀਂ, ਉਦੋਂ ਹੋਰ ਸੀਗਾ। ਅੱਛਾ। ਸਾਡੇ ਪਿੰਡ ਵਾਲੇ ਬੋਲਦਾਂ ਤੇ ਸਾਰਿਆਂ ਤੇ, ਇੱਧਰ ਇਲਾਕੇ ਦੀ ਸ਼ਫੀ ਉਹ ਨਹੀਂ ਕਰਦੇ ਸੀ, ਉਧਰ ਉਹਨਾਂ ਦਾ ਹੀ ਸੀ ਕੋਈ ਮਾਸਟਰ ਜਵੇਦ ਕਹਿੰਦਾ, ਉਹਨਾਂ ਨੇ ਫੜਿਆ ਸੀ ਤੇ ਚੈਲੰਜ। ਜਦੋਂ 2.5 ਮੁਰੱਬਿਆਂ ਦੀ ਹੋਈ ਜੀ, ਉਹ ਕਿੱਥੇ ਹੋਈ ਸੀ ਜੀ? ਉਹ ਪੀਰ ਮਹਲ ਹੋਈ ਸੀ। ਸਾਡੇ ਬੋਲਦ ਸਾਡੇ ਪਿੰਡ ਦੇ ਜਿੱਤੇ ਸੀ, ਹਾਜੀ ਬਰਕਤ ਵਾਲੇ। ਅੱਛਾ ਜੀ। ਸਵਾਰੀ ਕੌਣ ਕਰਦੇ ਸੀ ਉੱਤੇ ਜੀ? ਸਵਾਰੀ ਹਾਜੀ ਬਰਕਤ ਦਾ ਭਰਾ ਸੀ ਕਰਦਾ, ਅਬਦੁਲ ਗਨੀ। ਹਾਂਜੀ। ਅਬਦੁਲ ਗਨੀ ਜੀ। ਤੇ ਫਿਰ ਇਸ ਤੋਂ ਬਾਅਦ ਜੀ ਆਪਣੇ ਹੁੰਦੀਆਂ ਰਹੀਆਂ ਦੌੜਾਂ ਮੁਰੱਬਿਆਂ ਦੀਆਂ, 2-2 ਮੁਰੱਬਿਆਂ ਦੀਆਂ, 4-4 ਮੁਰੱਬਿਆਂ ਹਾਂ, ਦੀਆਂ। ਇਹ ਤਾਂ ਫਿਰ 2 ਮੁਰੱਬੇ ਤਾਂ 3, ਇੱਕ ਦਵਾੜਾ ਉੱਤੇ ਹੁੰਦਾ ਸੀ, 2 ਕਨਾਲਾਂ ਉੱਤੇ ਹੁੰਦੀਆਂ ਸੀ। 2 ਮੁਰੱਬੇ ਤਾਂ ਪੱਕੀ ਸੀ, ਇਹ ਤੋਂ ਘੱਟ ਭਜਾਉਂਦੇ ਹੀ ਨਹੀਂ ਸੀ। ਅੱਛਾ ਜੀ। ਹਾਂਜੀ। ਫਿਰ ਪਾਰਟੀ ਦੌੜ ਹੁੰਦੀ ਸੀ, ਰਾਉਂਡ ਪੈਂਦੇ ਸੀ, 5-5 7-7 ਗੱਡੀਆਂ ਜਾਣੀਆਂ, ਉਹਨਾਂ 'ਚੋਂ ਜਿਹੜੇ ਜਿੱਤਣੇ ਉਹਨਾਂ 'ਚੋਂ ਦਾ ਫਾਈਨਲ ਹੋਣਾ। 2 ਮੁਰੱਬੇ ਤੋਂ ਘੱਟ ਹੁੰਦੀ ਨਹੀਂ ਸੀ। ਅੱਛਾ ਜੀ, ਜਦੋਂ 4-4 ਮੁਰੱਬਿਆਂ ਦੀ ਦੌੜ ਭੱਜੇ ਜੀ, ਆਪਣਾ 4 ਮੀਲ ਤੱਕ ਭੱਜੀ ਦੌੜ ਜੀ, ਤੇ ਉਦੋਂ ਬੈਲਾਂ ਨੂੰ ਤੁਸੀਂ ਖੁਰਾਕ ਕੀ ਦਿੰਦੇ ਸੀ? ਬੈਲਾਂ ਦੇ ਕੋਲੋਂ ਕੰਮਕਾਰ ਵੀ ਲੈਂਦੇ ਸੀ ਜਾਂ ਨਹੀਂ ਜੀ? ਕੰਮਕਾਰ ਵੀ ਅਸੀਂ ਲੈਂਦੇ ਸੀ, ਬੜੀ ਮਿਹਨਤ ਕਰਦੇ ਸੀ ਬੋਲਦਾ ਨਾ। ਅੱਧਾ ਕਿਲੋ ਸਵੇਰ ਨੂੰ ਮੱਖਣ ਹੁੰਦਾ ਸੀ, ਅੱਧਾ ਕਿਲੋ ਸ਼ਾਮ ਨੂੰ ਘੇ ਹੁੰਦਾ ਸੀ, ਮਸਾਲੇ ਉਹ ਤੋਂ ਇਲਾਵਾ ਹੁੰਦੇ ਸੀ। ਜਿਹੜਾ ਕੋਈ ਉਹਨਾਂ ਨੂੰ ਫਿੱਟ ਵਾ ਉਹ ਦੇਣਾ। ਅੱਛਾ, ਅੱਧਾ ਕਿਲੋ ਕਿ ਹੁਣ ਤੇ ਨਹੀਂ ਹਜ਼ਮ ਕਰ ਸਕਦੇ ਜੋ ਕੰਮ ਜ਼ਿਆਦਾ ਕਰਦੇ ਸੀ? ਸਕਦੇ ਜੇ ਉਦਾਂ ਦਾ ਕਾਰਨ ਤਾਂ ਇਹ ਨਹੀਂ ਫੇਰਦੇ ਲੋਕ ਨਾ। ਇਹ ਹੁਣ ਬਲਦ ਮੋਟਰਸਾਈਕਲ ਤੇ ਫੇਰਦੇ ਆ, ਜਾਂ ਹੱਥਾਂ 'ਚ ਫੇਰਦੇ ਆ, ਜਾਂ ਸਾਈਕਲ ਤੇ ਫੇਰਦੇ ਆ। ਅਸੀਂ ਰੇੜਾ ਜੋੜ ਕੇ 5-5 ਮੀਲ 6-6 ਮੀਲ ਲੈ ਜਾਂਦੇ ਸੀ। ਅੱਛਾ, ਇਹ ਤਾਂ ਪ੍ਰੈਕਟਿਸ ਹੋ ਗਈ ਨਾ ਜੀ ਫੇਰਨ ਦਾ। ਇੱਥੋਂ ਹਟ ਕੇ ਖੇਤੀਬਾੜੀ ਦੇ ਕੰਮ ਜੀ, ਬੇਲਣੇ ਦੇ, ਹਲਾਂ ਦੇ, ਉਹ ਕਰਦੇ ਸੀ? ਹਾਂਜੀ, ਕੋਈ ਕਰਦਾ ਸੀ, ਇੰਨੇ ਜ਼ਿਆਦਾ ਨਹੀਂ ਸੀ ਕਰਦੇ। ਉਦੋਂ ਵੀ ਕੁਝ ਬੁਲਾਉਂਦੇ ਸੀ। ਸਾਡੇ ਪਿੰਡ ਦੇ ਉਦਾਂ ਆਮ ਤੌਰ ਤੇ ਸਾਰਾ ਕੰਮ ਲੈ ਲੈਂਦੇ ਸੀ ਜ਼ਿਮੀਂਦਾਰ। ਤੁਸੀਂ ਵੀ ਸਾਰਾ ਜ਼ਿਮੀਂਦਾਰ? ਅਸੀਂ ਵੀ ਜ਼ਿਮੀਂਦਾਰੇ ਦਾ ਸਾਰਾ ਕਰਦੇ ਸੀ। ਸਾਡੇ ਬਲਦਾਂ ਨੂੰ ਪਰਵਾਹ ਨਹੀਂ ਸੀ ਹੁੰਦੀ, ਖੁਰਾਕ ਬਹੁਤ ਦਿੰਦੇ ਸੀ। ਅੱਛਾ, ਹਰ ਕੋਈ ਬੰਦਾ ਇਦਾਂ ਸੀ ਸਾਡੇ ਪਿੰਡ ਦੇ, ਠੀਕ ਜੀ। ਜਿੰਨੇ ਵੀ ਸੀ ਠਰਕੀ ਨਾ, ਬਹੁਤ ਖੁਰਾਕ ਦਿੰਦੇ ਸੀ।
ਤੇ ਫਿਰ ਇਸ ਤੋਂ ਬਾਅਦ ਜੀ ਆਪਣਾ ਜਦੋਂ ਦੌੜਾਂ ਹੁੰਦੀਆਂ ਰਹੀਆਂ ਜਰਨੈਲੀਆਂ ਤੇ ਸੜਕਾਂ ਦੇ ਉੱਤੇ, ਇਸ ਤੋਂ ਬਾਅਦ ਗਰਾਊਂਡ ਕਿਦੋਂ ਬਾਅਦ ਹੋਏ ਜੀ? ਗਰਾਊਂਡ ਤਾਂ ਫਿਰ ਤਕਰੀਬਨ ਸੰਨ 72 ਤੋਂ 70 72 ਤੋਂ ਸ਼ੁਰੂ ਹੋ ਗਿਆ ਨਾ ਕੰਮ ਪਹਿਲੇ। ਸਭ ਤੋਂ ਪਹਿਲਾਂ ਕਿਹੜਾ ਗਰਾਊਂਡ ਬਾਅਦ ਹੋਇਆ ਜੀ? ਗਰਾਊਂਡ 50 ਵਾਲਾ ਬਹੁਤਾ ਚੰਗਾ ਸੀ। ਪਹਿਲਾਂ ਤਾਂ 20 ਲਾਈਨ ਸਾਡੀਆਂ ਜਿੱਦਾਂ ਕੋਲ ਹਕਿਆਣੇ ਵਾਲੀ ਹੋਈ ਆ ਸਾਡੇ ਗਾਮੇ ਸ਼ਾਹ ਇੱਦਾਂ ਸੀਗੇ। ਫਿਰ ਹੌਲੀ ਹੌਲੀ 23 ਚ ਜਿਹੜਾ ਸੀ ਨਾ ਜੋੜਿਆਂ ਨੇ ਬਣਾਈ ਸੀ, ਸਭ ਤੋਂ ਪਹਿਲੇ 23 ਵਾਲੀ ਦੌੜ 24 ਵਾਲੇ, ਹਾਂ ਉਹ ਕਲਰ ਵਾਲੀ ਸੀਗੀ। ਬਹੁਤ ਤਕੜੀ ਦੌੜ ਉੱਥੇ ਹੁੰਦੀ ਰਹੀ ਆ। ਬਹੁਤ ਜੋੜਿਆਂ ਨੇ ਬਹੁਤ ਮਿਹਨਤ ਕਰਕੇ ਉਹ ਲੀਹਾਂ ਬਣਾਈਆਂ ਸੀ ਤੇ ਉਹਨਾਂ ਨੇ ਸ਼ੌਕ ਵੀ ਬਹੁਤ ਸੀ। ਅੱਛਾ, ਜਦੋਂ ਗਰਾਊਂਡ ਬਣਾਇਆ ਜੀ ਕਿੰਨੇ ਖੇਤਾਂ ਦੀ ਦੌੜ ਬਣਾਈ ਸੀ ਜੀ ਉਹ? ਤਕਰੀਬਨ ਉਹ 11 ਖੇਤਾਂ ਦਾ ਗਰਾਊਂਡ ਸੀਗਾ। ਅੱਛਾ ਜੀ। 11 12 ਦਾ ਸੀ ਤੇ ਵਿੱਚ 10 ਘੰਟੇ ਤੋਂ 10 ਖੇਤ ਤੋਂ ਉੱਤੇ ਹੁੰਦੇ ਸੀ। ਜਦੋਂ ਪਹਿਲੀ ਵਾਰੀ ਉਹ ਗਰਾਊਂਡ ਬਣਿਆ ਜੀ, ਤੇ ਕਿਉਂਕਿ ਪਹਿਲੇ ਜੋ ਦੌੜਾਂ ਹੁੰਦੀਆਂ ਸੀ ਸੜਕਾਂ ਦੇ ਉੱਤੇ ਹੁੰਦੀਆਂ ਸੀ, 100 ਟ੍ਰੈਫਿਕ ਵੀ ਲੰਘਣੀ ਆਉਣਾ ਜਾਣਾ ਵੀ। ਟ੍ਰੈਫਿਕ ਉੱਥੇ ਹੈ ਨਹੀਂ ਸੀ, ਉਹ ਰੜੀ ਦੀ ਦੌੜ ਸੀਗੀ। ਉੱਥੇ ਗੱਡੀਆਂ ਹੀ ਲੈ ਕੇ ਜਾਂਦੇ ਸੀ, ਤੋਰ ਕੇ ਲਿਜਾਂਦੇ ਸੀ ਏਡੀ ਦੂਰੋਂ। ਜਦੋਂ ਪਹਿਲੇ ਸ਼ੁਰੂ ਹੋਇਆ ਕੋਈ ਰੇੜੇ ਕਿਸੇ ਟਰਾਲੀ ਤੇ ਨਹੀਂ ਸੀ ਜਾਂਦੇ, ਕਿਸੇ ਟਰੱਕ ਤੇ ਨਹੀਂ ਸੀ ਨਹੀਂ ਜਾਂਦੇ। ਜੀ, ਜਦੋਂ ਤੁਸੀਂ ਦੱਸਿਆ ਵੀ ਉਹ ਖੀਖੇ ਬੰਗਲੇ ਤੋਂ ਪੀਰ ਮਹੱਲ ਤੱਕ ਭਜਾਈਆਂ, ਉਹ ਤੇ ਸੜਕ ਚੱਲਦੀ ਸੀ ਨਾ ਜੀ ਉਹ ਤਾਂ ਬੰਦ ਕਰਤੀ ਸੀ ਨਾ ਪਿੱਛੋਂ, ਉਧਰੋਂ ਟ੍ਰੈਫਿਕ ਬੰਦ ਕਰਤੀ। ਦੁਨੀਆ ਹੀ ਇੰਨੀ ਸੀ ਜਿਹੜੀ 4 ਮੀਲ ਵਾਲੀ। ਸਹੀ ਜੀ। ਇੱਥੇ ਤਾਈਂ ਪੀਰ ਮਹੱਲ ਤੋਂ ਲਾ ਕੇ ਖੀਖੇ ਤਾਈਂ, ਉਧਰ ਵੀ ਇੱਧਰ ਵੀ ਸਭ ਦੁਨੀਆ ਖੜੀ ਸੀ। ਠੀਕ ਜੀ। ਕੋਈ ਮਗਰ ਟਰਾਲੀਆਂ ਲਾਈਆਂ। ਦੌੜ ਕਰਾਉਣ ਦਾ ਕਰਕੇ ਜੀ ਆਪਣਾ ਰਸਤਾ ਬੰਦ ਕਰਨਾ ਪਿਆ, ਤਕਲੀਫ ਹੋਈ ਆਉਣ ਜਾਣ ਵਾਲਿਆਂ ਨੂੰ। ਹਾਂਜੀ, ਥੋੜਾ ਜਿਹਾ ਹੀ ਉੱਥੇ ਮਿੰਟ ਹੀ ਸੀਗੇ। ਹਾਂਜੀ, ਉਸ ਤੋਂ ਬਾਅਦ ਜਦੋਂ ਜੀ ਗਰਾਊਂਡ ਮਿਲ ਗਿਆ, ਕਿਉਂਕਿ ਜਦੋਂ ਗਰਾਊਂਡ ਬਣ ਗਿਆ ਫਿਰ ਤੇ ਟੈਨਸ਼ਨ ਮੁੱਕ ਗਈ ਨਾ ਜੀ। 4 ਮੀਲ ਦਾ ਪ੍ਰੋਬਲਮ ਸੀ ਨਾ, 4 ਮੀਲ ਦੀ ਦੌੜ ਭੱਜ ਨਹੀਂ ਸਕਦੀ।